ਅਸੀਂ ਕਿਹਾ ਵੀ ਸਾਰਾ ਪੈਸਾ ਗਵਰਨਮੈਂਟ ਲਾ ਦੂਗੀ, ਜੇ ਕੋਈ ਪੈਸਾ ਚਾਹੀਦਾ ਵੀ ਉੱਥੇ ਚੱਕ ਕੇ ਪੀਟੀਸੀ ਨੂੰ ਦੇ ਦਿੰਦੇ ਨੇ। ਇਹ ਕੌਣ ਨੇ ਵੀ ਗੁਰਬਾਣੀ ਦੇ ਇੰਟੈਲੈਕਚੁਅਲ ਪ੍ਰੋਪਰਟੀ ਰਾਈਟ ਦੇਣ ਵਾਲੇ? ਕਿਹਨੇ ਲਿਖੀ ਸੀ ਗੁਰਬਾਣੀ? ਬਾਬਾ ਨਾਨਕ ਦੀ ਹੈ। ਗੁਰਬਾਣੀ ਤਾਂ ਭਗਤਾਂ ਦੀ ਹੈ। ਇਹ ਕਿਵੇਂ ਕਬਜ਼ਾ ਕਰਕੇ ਬਹਿ ਗਏ? ਹਾਲ ਦਾ ਮੈਂ ਦੇਖ ਰਿਹਾ ਕਿ ਜਿਨ੍ਹਾਂ ਨੂੰ ਨਹੀਂ ਵੀ ਬੋਲਣਾ ਚਾਹੀਦਾ ਉਹ ਵੀ ਬੋਲਣ ਲੱਗੇ ਆ। ਤੇ ਮੈਂ ਗੁਰਬਾਣੀ ਜਿਹੜੀ ਹੈ ਪਵਿੱਤਰ ਗੁਰਬਾਣੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਆਉਂਦੀ ਹੈ, ਉਹ ਇੱਕੋ ਚੈਨਲ ਤੇ ਕਿਉਂ ਆਉਂਦੀ ਹੈ ਬਈ? ਬਾਕੀ ਸਾਰਿਆਂ ਤੇ ਆਉਣੀ ਚਾਹੀਦੀ ਆ ਉਹ ਇਹਨਾਂ ਦੇ ਆਪਦੇ ਚੈਨਲ ਤੇ ਕਿਉਂ ਆਉਂਦੀ ਆ? ਬਾਦਲਾਂ ਦੇ ਚੈਨਲ ਤੇ ਸਭ ਤੋਂ ਮਹਿੰਗਾ ਚੈਨਲ ਬਣਾ ਰੱਖਿਆ ਉੱਥੇ ਕੈਨੇਡਾ ਅਮਰੀਕਾ 'ਚ। ਬਹੁਤ ਜ਼ਿਆਦਾ ਡਾਲਰ ਦੇਣੇ ਪੈਂਦੇ ਨੇ ਪੀਟੀਸੀ ਲਵਾਉਣ ਵਾਸਤੇ, ਕਿਉਂਕਿ ਗੁਰਬਾਣੀ ਲਾਈਵ ਆਉਂਦੀ ਹੈ, ਲੋਕ ਲਵਾਉਂਦੇ ਨੇ। ਇਹ ਜਿਹੜਾ ਪੀਟੀਸੀ ਵਾਲੇ ਆ ਇਹ ਬਿਲਕੁਲ ਫ੍ਰੀ ਦੇ ਰਹੇ ਆ। ਮੈਂ ਵੈਰੀਫਾਈ ਸਾਰਾ ਕਰ ਲਿਆ, ਕਿਸੇ ਕੋਲੋਂ ਕੋਈ ਪੈਸਾ ਨਹੀਂ ਚਾਰਜ ਕੀਤਾ ਜਾਂਦਾ, ਨਾ ਦੇਸ਼ ਦੇ ਵਿੱਚ ਤੇ ਨਾ ਵਿਦੇਸ਼ ਦੇ ਵਿੱਚ। ਤੇ ਹੁਣ ਮੈਂ ਪ੍ਰਧਾਨ ਜੀ ਨੂੰ ਕਹਿਣਾ ਇਸ ਦਾ ਜਵਾਬ ਬਾਦਲਾਂ ਨੂੰ ਪੁੱਛ ਕੇ ਹੀ ਦਿਓ, ਕਿਉਂਕਿ ਮੈਨੂੰ ਪਤਾ ਹੈ ਸਾਰਾ ਕੁਝ ਉਧਰੋਂ ਹੀ ਆਉਂਦਾ। ਤੁਹਾਨੂੰ ਜਿੰਨਾ ਕਿ ਡਾਊਨਲੋਡ ਕਰਦੇ ਆ ਤੁਹਾਨੂੰ ਉਹਨਾਂ ਕੀ ਬੋਲਦੇ ਹੋ ਤੁਸੀਂ। ਜੇ 50 ਟੈਲੀਵਿਜ਼ਨ ਨੂੰ ਅਸੀਂ ਅਲਾਉ ਕਰਦੇ ਤਾਂ ਮੇਰਾ ਕੱਲ ਸੱਚਖੰਡ 'ਚ ਤਾਂ ਕੋਈ ਮੱਥਾ ਨਹੀਂ ਟੇਕ ਸਕੂਗਾ। ਸਾਰੇ ਇੰਨੇ ਕੈਮਰੇ ਹੋ ਜਾਣਗੇ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਵੇਖ ਅਤੇ ਸੁਣ ਰਹੇ ਹੋ ਤੁਸੀਂ। ਮੈਂ ਹਾਂ ਗੁਰਪ੍ਰੀਤ ਸਿੰਘ। ਇਨੀ ਦਿਨੀ ਰੌਲਾ ਚੱਲ ਰਿਹਾ ਹੈ ਗੁਰਬਾਣੀ ਦੇ ਪ੍ਰਸਾਰਣ ਦੇ ਏਕਾਧਿਕਾਰ ਨੂੰ ਲੈ ਕੇ। ਗੁਰਬਾਣੀ ਪ੍ਰਸਾਰਣ ਸਿਰਫ ਤੇ ਸਿਰਫ ਇਨੀ ਦਿਨੀ PTC ਨਾਮਕ ਚੈਨਲ ਤੇ ਹੁੰਦੀ ਹੈ ਅਤੇ ਉਸ ਦਾ ਏਕਾਧਿਕਾਰ ਵੀ PTC ਚੈਨਲ ਕੋਲ ਹੈ ਲਿਖਤੀ ਰੂਪ ਦੇ ਵਿੱਚ। ਅਤੇ ਇਸ ਬਾਰੇ ਬੀਤੇ ਦਿਨੀ ਪ੍ਰੈਸ ਕਾਨਫਰੰਸ ਕਰਦਿਆਂ ਹੋਇਆਂ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਕੁਝ ਜਾਣਕਾਰੀਆਂ ਸਾਹਮਣੇ ਰੱਖੀਆਂ ਜਾਂਦੀਆਂ ਨੇ। ਜਾਣਕਾਰੀਆਂ ਇਸ ਤਰ੍ਹਾਂ ਅਚਾਨਕ ਸਾਹਮਣੇ ਰੱਖਣ ਦਾ ਕੀ ਕਾਰਨ ਸੀ ਅਤੇ ਇਹ ਸਾਰੇ ਤੇ ਅਚਾਨਕ ਬਹਿਸ ਕਿਉਂ ਛਿੜ ਗਈ, ਇਸ ਦਾ ਪਿਛੋਕੜ ਹੈ CM ਭਗਵੰਤ ਮਾਨ ਦਾ ਇਸ ਗੱਲ ਨੂੰ ਧੂਲ ਦੇਣਾ। CM ਭਗਵੰਤ ਮਾਨ ਇੱਕ ਜਗ੍ਹਾ ਤੇ ਉਦਘਾਟਨ ਕਰਨ ਜਾਂਦੇ ਨੇ ਤੇ ਉੱਥੇ ਉਹ ਤੰਜ ਕੱਸਦੇ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਣਾ ਦੇ ਉੱਪਰ, ਜਿਹੜੇ ਕਿ ਇਸ ਸਮੇਂ SGPC ਪ੍ਰਧਾਨ ਨੇ। ਉਹਨਾਂ ਨੂੰ ਤੋਤਾ ਤੱਕ ਦੱਸਦੇ ਨੇ ਤੇ ਉਸ ਤੋਂ ਬਾਅਦ ਕਹਿੰਦੇ ਨੇ ਕਿ SGPC ਦੇ ਵੱਲੋਂ ਇੱਕ ਹੀ ਨਿੱਜੀ ਚੈਨਲ ਨੂੰ ਅਧਿਕਾਰ ਦਿੱਤੇ ਗਏ ਨੇ ਗੁਰਬਾਣੀ ਦੇ। ਗੁਰਬਾਣੀ ਦਾ ਕਿਸੇ ਕੋਲ ਕਿਵੇਂ ਅਧਿਕਾਰ ਹੋ ਸਕਦਾ ਹੈ? ਗੁਰੂਆਂ ਵੱਲੋਂ ਲਿਖੀ ਗਈ ਇਹ ਬਾਣੀ ਸਾਰਿਆਂ ਦੇ ਲਈ ਹੈ ਅਤੇ ਇਸ ਚੈਨਲ ਦੇ ਵੱਲੋਂ ਗੁਰਬਾਣੀ ਵਿਖਾਉਣ ਦੇ ਲਈ ਵਿਦੇਸ਼ਾਂ ਦੇ ਵਿੱਚ ਵੱਡੀ ਫੀਸ ਵਸੂਲੀ ਜਾਂਦੀ ਹੈ। ਇਹੋ ਜਿਹੇ ਇਲਜ਼ਾਮ ਲਗਾਏ ਜਾਂਦੇ ਨੇ। ਉਸ ਤੋਂ ਬਾਅਦ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਣੀ ਸਾਹਮਣੇ ਆਉਂਦੇ ਨੇ। ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਪਿਛਲੇ ਕਰੀਬ 25 ਸਾਲਾਂ ਦਾ ਵੇਰਵਾ ਦਿੱਤਾ ਕਿ ਗੁਰਬਾਣੀ ਦੇ ਪ੍ਰਸਾਰਣ ਦੇ ਵਿੱਚ ਕਿਵੇਂ ਸਾਰਾ ਪ੍ਰਬੰਧ ਚੱਲਦਾ ਹੈ। ਸੋ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਿੱਥੇ ਉਹਨਾਂ ਦੇ ਉੱਪਰ ਨਿੱਜੀ ਤੌਰ ਤੇ ਹੋਏ ਵਾਰਾਂ ਦਾ ਜਵਾਬ ਦਿੱਤਾ, ਉੱਥੇ ਹੀ ਉਹਨਾਂ ਨੇ ਪਿਛਲੇ 25 ਸਾਲਾਂ ਦੇ TV ਪ੍ਰਸਾਰਣ ਦਾ ਰਿਕਾਰਡ ਵੀ ਪੇਸ਼ ਕੀਤਾ ਸੀ। SGPC ਪ੍ਰਧਾਨ ਧਾਮੀ ਨੇ ਦੱਸਿਆ ਕਿ ਕਮੇਟੀ ਵੱਲੋਂ ਸਭ ਤੋਂ ਪਹਿਲਾਂ 1998 ਦੇ ਵਿੱਚ ਪੰਜਾਬੀ ਵਰਲਡ TV ਦੇ ਨਾਲ ਗੁਰਬਾਣੀ ਦੇ ਪ੍ਰਸਾਰਣ ਦਾ ਸਮਝੌਤਾ ਕੀਤਾ ਗਿਆ ਸੀ, ਪਰ ਚੈਨਲ ਬੰਦ ਹੋ ਜਾਣ ਤੋਂ ਬਾਅਦ ਕਰਾਰ ਟੁੱਟ ਜਾਂਦਾ ਹੈ। ਫਿਰ 1999 ਦੇ ਵਿੱਚ UK ਖਾਲਸਾ ਵਰਲਡ TV ਦੀ ਕੰਪਨੀ ਨਾਰਥ ਇੰਡੀਆ ਟੈਲੀਵਿਜ਼ਨ ਲਿਮਟਿਡ ਦੇ ਨਾਲ ਕਰਾਰ ਹੋਇਆ, ਪਰ ਉਹ ਵੀ ਵਿੱਚੋਂ ਛੱਡ ਕੇ ਚਲੇ ਗਏ। ਸ਼ਰਤ ਸੀ ਕਿ ਗੁਰਬਾਣੀ ਦਾ ਲਾਈਵ ਟੈਲੀਕਾਸਟ ਹੋਵੇਗਾ। ਪਰ ਇੱਥੇ ਤੁਹਾਨੂੰ ਦੱਸ ਦਈਏ ਕਿ 1998 ਦੇ ਸਮੇਂ ਦੇ ਵਿੱਚ ਜਦੋਂ ਇਹ ਪਹਿਲੀ ਵਾਰ ਕਰਾਰ ਕੀਤਾ ਗਿਆ ਸੀ, ਉਸ ਸਮੇਂ ਵਰਲਡ TV ਦੇ ਨਾਲ ਜਿਹੜਾ ਕਰਾਰ ਹੋਇਆ ਸੀ ਉਸ ਦੇ ਵਿੱਚ ਵੀ ਲਾਈਵ ਬ੍ਰੌਡਕਾਸਟ ਨਹੀਂ ਹੁੰਦਾ ਸੀ, ਉਸ ਦੇ ਵਿੱਚ ਵੀ ਰਿਕਾਰਡਡ ਲਾਈਵ ਚਲਾਇਆ ਜਾਂਦਾ ਸੀ। ਫਿਰ ਅੱਗੇ ਗੱਲ ਕਰਦੇ ਹਾਂ 1999 ਦੇ ਵਿੱਚ ਜਦੋਂ ਵਰਲਡ TV ਦੀ ਕੰਪਨੀ ਨਾਰਥ ਇੰਡੀਆ ਟੈਲੀਵਿਜ਼ਨ ਦੇ ਨਾਲ ਜਦੋਂ ਸੰਪਰਕ ਹੁੰਦਾ ਹੈ, ਉਹ ਵੀ ਫਿਰ ਬਾਅਦ ਦੇ ਵਿੱਚ ਟੁੱਟ ਜਾਂਦਾ ਹੈ। ਫਿਰ ਸ਼ਰਤ ਸੀ ਗੁਰਬਾਣੀ ਲਾਈਵ ਟੈਲੀਕਾਸਟ ਹੋਵੇ। ਫਿਰ ਸਤੰਬਰ 2000 ਦੇ ਵਿੱਚ ETC ਦੇ ਨਾਲ ਸਮਝੌਤਾ ਹੁੰਦਾ ਹੈ ਅਤੇ ਤੈਅ ਕੀਤਾ ਜਾਂਦਾ ਹੈ ਕਿ ਚੈਨਲ ਹਰ ਸਾਲ 50 ਲੱਖ ਰੁਪਏ ਦੇਵੇਗਾ। ਪਰ Zee Next ਮੀਡੀਆ ਵੱਲੋਂ ETC ਨੂੰ ਖਰੀਦ ਲਿਆ ਜਾਂਦਾ ਹੈ ਤੇ ਬਾਅਦ ਦੇ ਵਿੱਚ PTC ਦੇ ਨਾਲ 2007 ਦੇ ਵਿੱਚ ਸਮਝੌਤਾ ਹੁੰਦਾ ਹੈ। ਜੁਲਾਈ 2012 ਵਿੱਚ PTC ਨਾਲ 11 ਸਾਲ ਯਾਨੀ ਕਿ 24 ਜੁਲਾਈ 2023 ਤੱਕ ਦਾ ਕਰਾਰ ਹੋਇਆ ਸੀ ਅਤੇ ਤੈਅ ਹੋਇਆ ਸੀ ਕਿ ਚੈਨਲ ਹਰ ਸਾਲ ਕਮੇਟੀ ਨੂੰ 1 ਕਰੋੜ ਰੁਪਇਆ ਦੇਵੇਗਾ ਤੇ ਹਰ ਸਾਲ ਇਸ ਵਿੱਚ 10% ਦਾ ਵਾਧਾ ਹੋਵੇਗਾ। ਭਾਵ ਹੁਣ ਤੱਕ ਇਹ ਕੀਮਤ ਵੱਧ ਕੇ ਸਾਲਾਨਾ 2 ਕਰੋੜ ਹੋ ਗਈ ਹੈ। ਪ੍ਰਧਾਨ ਨੇ ਦੱਸਿਆ ਕਿ PTC ਵੱਲੋਂ ਕਮੇਟੀ ਦੇ ਹਰ ਇਤਿਹਾਸਕ ਪ੍ਰੋਗਰਾਮ ਨੂੰ ਕਵਰ ਕੀਤਾ ਜਾਂਦਾ ਹੈ ਤੇ ਉਸ ਦੇ ਲਈ ਕੋਈ ਵੀ ਵਾਧੂ ਪੈਸੇ ਨਹੀਂ ਲਏ ਜਾਂਦੇ। ਉੱਥੇ ਹੀ SGPC ਪ੍ਰਧਾਨ ਧਾਮੀ ਨੇ ਇਹ ਵੀ ਆਖਿਆ PTC ਦਾ ਪੱਖ ਪੂਰਦਿਆਂ ਹੋਇਆਂ ਕਿ PTC ਇੱਕ
ਫ੍ਰੀ ਟੂ 에ਅਰ ਚੈਨਲ ਹੈ ਜਿਹੜਾ ਕਿ ਗੁਰਬਾਣੀ ਪ੍ਰਸਾਰਣ ਦੇ ਲਈ ਵਿਦੇਸ਼ਾਂ ਦੇ ਵਿੱਚ ਵੀ ਕੋਈ ਪੈਸਾ ਨਹੀਂ ਲੈਂਦਾ। ਹਾਂ, ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਰਕਮ ਦਿੱਤੀ ਜਾਂਦੀ ਹੈ ਉਹ ਡਿਸ਼ ਦੇ ਉੱਪਰ ਸਾਰੇ ਦਾ ਸਾਰਾ ਪੈਕੇਜ ਖਰੀਦਣ ਦੇ ਲਈ ਦਿੱਤੀ ਜਾਂਦੀ ਹੈ, ਖਾਸ ਤੌਰ ਤੇ ਸਿਰਫ ਪੀਟੀਸੀ ਚਲਾਉਣ ਦੇ ਲਈ ਹੀ ਨਹੀਂ ਲਈ ਜਾਂਦੀ। ਸੋ ਇੱਕ ਨਿੱਜੀ ਅਦਾਰੇ ਦੇ ਕੋਲ ਗੁਰਬਾਣੀ ਪ੍ਰਸਾਰਣ ਦੇ ਏਕਾਧਿਕਾਰ ਹੋਣ ਦੀ ਗੱਲ ਦੇ ਉੱਪਰ ਮੋਹਰ ਬੀਬੀ ਜਗੀਰ ਕੌਰ ਦੇ ਵੱਲੋਂ ਵੀ ਲਗਾਈ ਜਾਂਦੀ ਹੈ। ਬੀਬੀ ਜਗੀਰ ਕੌਰ ਇੱਕ ਜਗ੍ਹਾ ਤੇ ਗੱਲਬਾਤ ਕਰਦਿਆਂ ਦੱਸਦੇ ਨੇ ਕਿ ਇੱਕ ਵਾਰ ਉਹਨਾਂ ਦੇ ਵੱਲੋਂ ਜਿਸ ਸਮੇਂ ਉਹ ਪ੍ਰਧਾਨ ਸਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਪਣਾ ਜਿਹੜਾ ਪੇਜ ਹੈ ਉਸ ਦੇ ਉੱਪਰ ਲਾਈਵ ਚਲਾ ਦਿੱਤਾ ਜਾਂਦਾ ਹੈ, ਤਾਂ ਫਿਰ ਉਸ ਨਿੱਜੀ ਅਦਾਰੇ ਦੇ ਵੱਲੋਂ ਜਿਸ ਦੇ ਕੋਲ ਇਸ ਦਾ ਏਕਾਧਿਕਾਰ ਹੈ ਨੋਟਿਸ ਭੇਜ ਦਿੱਤਾ ਜਾਂਦਾ ਹੈ ਐਸਜੀਪੀਸੀ ਨੂੰ ਕਿ ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ, ਇਸ ਦਾ ਰਾਈਟ ਸਾਡੇ ਕੋਲ ਹੈ। ਤਾਂ ਬੀਬੀ ਜਗੀਰ ਕੌਰ ਦਾ ਕਹਿਣਾ ਹੈ ਕਿ ਉਸ ਸਮੇਂ ਮੈਂ ਉਹਨਾਂ ਦੇ ਨਾਲ ਤਲਖੀ ਦੇ ਵਿੱਚ ਗੱਲ ਕੀਤੀ ਤੇ ਉਹਨਾਂ ਨੂੰ ਆਖਿਆ ਸੀ ਕਿ ਮੈਂ ਹੁਣੇ ਹੀ ਤੁਹਾਡੀ ਟੈਨਫੋੜੀ ਚੱਕ ਕੇ ਬਾਹਰ ਸੁੱਟ ਦੇਵਾਂਗੀ। ਇਸ ਤਰ੍ਹਾਂ ਦੀਆਂ ਵੀ ਗੱਲਾਂ ਹੁੰਦੀਆਂ ਨੇ, ਪਰ ਇਹਨਾਂ ਦੇ ਵਿੱਚ ਸੱਚਾਈ ਕਿੰਨੀ ਹੈ ਇਸ ਦੀ ਪੁਖਤਾ ਜਾਂਚ ਹੋਣੀ ਬਣਦੀ ਹੈ, ਕਿਉਂਕਿ ਇਹ ਖੁਦ ਬੀਬੀ ਜਗੀਰ ਕੌਰ ਦਾ ਕਹਿਣਾ ਹੈ। ਇਸ ਦੇ ਵਿੱਚ ਸੱਚਾਈ ਦਾ ਕਿੰਨਾ ਕੁ ਸੱਚਾਈ ਹੈ ਇਹ ਤਾਂ ਸਮਾਂ ਬਿਆਨ ਕਰੇਗਾ। ਇੱਥੇ ਹੀ ਬੀਬੀ ਜਗੀਰ ਕੌਰ ਦੀ ਇੱਕ ਹੋਰ ਟਿੱਪਣੀ ਬੜੀ ਅਹਿਮ ਹੋ ਜਾਂਦੀ ਹੈ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਵੱਲੋਂ ਇਹ ਅਪੀਲ ਕੀਤੀ ਗਈ ਸੀ ਐਸਜੀਪੀਸੀ ਨੂੰ ਕਿ ਆਪਣਾ ਚੈਨਲ ਲਾਂਚ ਕੀਤਾ ਜਾਵੇ, ਜਿਸ ਦੇ ਨਾਲ ਕਿ ਐਸਜੀਪੀਸੀ ਦੇ ਕੋਲ ਹੀ ਉਹ ਅਧਿਕਾਰ ਰਹਿਣ ਗੁਰਬਾਣੀ ਦਾ ਪ੍ਰਸਾਰਣ ਕਰਨ ਦੇ, ਪਰ ਇਸ ਦੇ ਉੱਪਰ ਗੌਰ ਨਹੀਂ ਕੀਤੀ ਗਈ। ਜਿਸ ਸਮੇਂ ਐਸਜੀਪੀਸੀ ਚੋਣਾਂ ਸਨ ਪ੍ਰਧਾਨ ਦੇ ਲਈ, ਉਸ ਸਮੇਂ ਵੀ ਬੀਬੀ ਜਗੀਰ ਕੌਰ ਨੇ ਮੁੱਦਾ ਚੱਕਿਆ ਸੀ ਕਿ ਜੇਕਰ ਉਹ ਇਲੈਕਸ਼ਨ ਦੇ ਵਿੱਚ ਜਿੱਤਦੇ ਨੇ ਤਾਂ ਉਹ ਖੁਦ ਅੱਗੇ ਹੋ ਕੇ ਇਸ ਚੈਨਲ ਦੀ ਸ਼ੁਰੂਆਤ ਕਰਨ ਦੇ ਲਈ ਪਹਿਲ ਕਰਨਗੇ, ਕਿਉਂਕਿ ਜਥੇਦਾਰ ਸਾਹਿਬ ਦੇ ਵੱਲੋਂ ਵੀ ਇਹ ਗੱਲ ਆਖੀ ਗਈ ਸੀ। ਪਰ ਦੂਸਰਾ ਸਵਾਲ ਇੱਥੇ ਇਹ ਉੱਠਦਾ ਹੈ ਕਿ ਜੇਕਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਵੱਲੋਂ ਇਹ ਗੱਲ ਪਹਿਲਾਂ ਹੀ ਆਖੀ ਗਈ ਸੀ ਤਾਂ ਫਿਰ ਉਹਨਾਂ ਦੇ ਹੁਕਮ ਨੂੰ ਪਿੱਛੇ ਛੱਡਦਿਆਂ ਹੋਇਆਂ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਕਿਸ ਤਰੀਕੇ ਦੇ ਨਾਲ ਇਸ ਗੁਰਬਾਣੀ ਦੇ ਏਕਾਧਿਕਾਰ ਦੇ ਲਈ ਟੈਂਡਰ ਪਾਉਣ ਦੀ ਗੱਲ ਕਰ ਸਕਦੇ ਨੇ, ਕਿਉਂਕਿ ਉਹਨਾਂ ਨੇ ਇਸ ਵਾਰ ਪ੍ਰੈਸ ਕਾਨਫਰੰਸ ਕਰਕੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਅਖਬਾਰ ਦੇ ਵਿੱਚ ਟੈਂਡਰ ਪਾਏ ਜਾਣਗੇ ਅਤੇ ਕੁਝ ਸ਼ਰਤਾਂ ਹੋਣਗੀਆਂ ਜਿਨ੍ਹਾਂ ਦੇ ਆਧਾਰ ਦੇ ਉੱਪਰ ਹੀ ਕਿਸੇ ਨੂੰ ਵੀ ਟੈਂਡਰ ਦਿੱਤਾ ਜਾਵੇਗਾ। ਬੋਲੀ ਲਾਉਣ ਤੋਂ ਬਾਅਦ ਵੀ ਕੁਝ ਸ਼ਰਤਾਂ ਹੋਣਗੀਆਂ ਜਿਸ ਦੇ ਵਿੱਚ ਅਸ਼ਲੀਲ ਇਸ਼ਤਿਹਾਰ ਲਗਾਉਣ ਦੀ ਗੱਲ ਹੁੰਦੀ ਹੈ, ਜਿਹੜੇ ਕਿ ਗੁਰਬਾਣੀ ਚੱਲਣ ਦੇ ਵਿਚਕਾਰ ਜਾਂ ਫਿਰ ਗੁਰਬਾਣੀ ਚੱਲਣ ਜਾਂ ਸ਼ੁਰੂ ਹੋਣ ਤੋਂ ਪਹਿਲਾਂ ਆਉਂਦੇ ਨੇ, ਕਿਉਂਕਿ ਟੀਵੀ ਦੀਆਂ ਵੱਖ-ਵੱਖ ਪਾਲਿਸੀਆਂ ਹੁੰਦੀਆਂ ਨੇ, ਬਿਜ਼ਨਸ ਮਾਡਲ ਚਲਾਉਣਾ ਹੁੰਦਾ ਹੈ, ਉਹ ਸਾਰੇ ਨੂੰ ਕੰਟਰੋਲ ਕਰਨ ਦੇ ਵਿੱਚ ਵੀ ਇੱਕ ਖਾਸ ਤਰੀਕੇ ਦੀ ਵਿਉਂਤ ਬਣਾਉਣ ਦੀ ਗੱਲ ਉਹਨਾਂ ਦੇ ਵੱਲੋਂ ਆਖੀ ਗਈ ਸੀ। ਉੱਥੇ ਹੀ ਹੁਣ ਧਾਮੀ ਦੇ ਵੱਲੋਂ ਆਖੀ ਗਈ ਇਹ ਸ਼ਰਤਾਂ ਵਾਲੀ ਗੱਲ ਇਸੇ ਦੇ ਵਿਚਾਲੇ ਬੀਬੀ ਜਗੀਰ ਕੌਰ ਵੱਲੋਂ ਬੀਤੇ ਸਮੇਂ ਦੌਰਾਨ ਕੀਤੀ ਗਈ ਗੱਲ ਅਤੇ ਉਸ ਤੋਂ ਵੀ ਉੱਪਰ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਵੱਲੋਂ ਬੀਤੇ ਸਮੇਂ ਦੌਰਾਨ ਆਖੀ ਗਈ ਗੱਲ ਕਿ ਆਪਣਾ ਇੱਕ ਨਿੱਜੀ ਚੈਨਲ ਐਸਜੀਪੀਸੀ ਦਾ ਹੋਣਾ ਚਾਹੀਦਾ ਹੈ, ਇੱਕ ਅਧਿਕਾਰ ਐਸਜੀਪੀਸੀ ਦੇ ਕੋਲ ਹੋਣੇ ਚਾਹੀਦੇ ਨੇ। ਇਹਨਾਂ ਸਾਰਿਆਂ ਨੂੰ ਕਿਵੇਂ ਦੇਖਿਆ ਜਾਵੇ, ਇਹਨਾਂ ਸਾਰਿਆਂ ਤੋਂ ਅੱਗੇ ਲੰਘਦੇ ਹੋਏ ਜਿਹੜੀ ਗੱਲ ਹੁਣ ਧਾਮੀ ਐਸਜੀਪੀਸੀ ਪ੍ਰਧਾਨ ਦੇ ਵੱਲੋਂ ਆਖ ਦਿੱਤੀ ਗਈ ਹੈ ਕਿ ਟੈਂਡਰ ਪਾਏ ਜਾਣਗੇ, ਕਿ ਇਹ ਹੁਕਮ ਅਦੂਲੀ ਹੈ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਉਸ ਬਿਆਨ ਦੀ ਜਿਹੜੀ ਉਹਨਾਂ ਨੇ ਆਖਿਆ ਸੀ ਕਿ ਐਸਜੀਪੀਸੀ ਨੂੰ ਖੁਦ ਇੱਕ ਚੈਨਲ ਇਸਟੈਬਲਿਸ਼ ਕਰਨਾ ਚਾਹੀਦਾ ਹੈ। ਇਹ ਸਾਰੇ ਵੱਡੇ ਸਵਾਲ ਨੇ ਜਿਹੜੇ ਖੜੇ ਹੁੰਦੇ ਨੇ, ਪਰ ਹੁਣ ਇਹ ਟੈਂਡਰ ਕੌਣ ਲੈਂਦਾ ਹੈ, ਬੋਲੀ ਲੱਗੇਗੀ ਉਸ ਦੇ ਵਿੱਚ ਕੌਣ ਅੱਗੇ ਹੋ ਕੇ ਇਹ ਬੋਲੀ ਦੀ ਭਰਪਾਈ ਕਰਦਾ ਹੈ, ਤੇ ਜੇਕਰ ਬੋਲੀ ਦੀ ਭਰਪਾਈ ਕਰਦਾ ਵੀ ਹੈ, ਪੈਸੇ ਲਗਾਉਂਦਾ ਵੀ ਹੈ, ਤਾਂ ਉਹ ਬਿਜ਼ਨਸ ਮਾਡਲ ਦੇ ਨਜ਼ਰੀਏ ਤੋਂ ਪੈਸੇ ਲਗਾਏਗਾ ਜਾਂ ਫਿਰ ਲੋਕਾਂ ਦੀ ਸੇਵਾ ਦੇ ਲਈ ਇਹ ਗੁਰਬਾਣੀ ਚਲਾਈ ਜਾਵੇਗੀ, ਇਹ ਵੀ ਸਮਾਂ ਬਿਆਨ ਕਰੇਗਾ। ਸੋ ਇਹ ਆਪਣੇ ਆਪ ਦੇ ਵਿੱਚ ਇਨੀ ਦਿਨੀ ਵੱਡਾ ਸਵਾਲ ਬਣ ਕੇ ਖੜਿਆ ਹੋਇਆ ਹੈ ਤੇ ਕਈ ਦਿਨਾਂ ਤੋਂ ਇਸੇ ਦੇ ਦਿਵਾਲੇ ਪੰਜਾਬ ਦੀ ਸਿਆਸਤ ਘੁੰਮ ਰਹੀ ਹੈ।